ਤੇ ਇਸੇ ਪ੍ਰਦਰਸ਼ਨੀ ਦੇ ਵਿੱਚ ਇੱਕ ਹੋਰ ਸਾਡੇ ਅਹਿਮ ਚਿੱਤਰਕਾਰ ਹੈਗੇ ਨੇ ਸਰਦਾਰ ਸ਼ਿਵ ਸ਼ੰਕਰ ਜੀ। ਸ਼ਿਵ ਸ਼ੰਕਰ ਜੀ, ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਜਿਹੜੀ ਆ ਪੇਂਟਿੰਗ ਸਾਡੀ ਮੈਂ ਦੇਖੀ ਜਾਵੇ, ਕਾਫੀ ਮਿਹਨਤ ਵਾਲਾ ਕੰਮ ਜਿਹੜਾ ਤੁਸੀਂ ਕੀਤਾ ਆ, ਤੇ ਤੁਸੀਂ ਵੀ ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਕਰੋ ਤੁਹਾਡੀਆਂ ਜਿਹੜੀਆਂ ਕਲਾਕ੍ਰਿਤਾਂ ਆ ਤੇ ਕੀ ਆਈਡੀਆਸ ਇਹਨਾਂ ਦੇ ਪਿੱਛੇ ਹੈਗੇ ਆ। ਮਿਹਨਤ ਵਾਲਾ ਜੇ ਸੱਚੀ ਗੱਲ ਹੈ, ਇੱਕ ਪੇਂਟਿੰਗ ਨੂੰ ਕਈ ਵਾਰ 40 50 ਘੰਟੇ, ਕਈ ਥੋੜ੍ਹੀ ਵੱਡੀ ਹੋਵੇ ਕਈ 100 ਘੰਟੇ ਵੀ ਲੱਗ ਜਾਂਦੇ ਨੇ। ਹਾਂਜੀ, ਵਾਹ। ਤੇ ਜਿਹੜੀ ਇਹ ਪੇਂਟਿੰਗ ਹੈ, ਇਹ ਮੈਂ ਬੁੱਕ ਪੜ੍ਹਦਾ ਸੀਗਾ ਸਰਦਾਰ ਜਸਵੀਰ ਮੰਡ ਉਹਨਾਂ ਦੀ, ਬੋਲ ਮਰਦਾਨਿਆ। ਠੀਕ ਹੈ ਜੀ। ਤੇ ਉਹਦੇ 'ਚ ਇੱਕ ਕਰੈਕਟਰ ਸੀਗਾ ਨਹਿਰਾਂ ਦਾ। ਉਹਦੇ 'ਚ ਉਹਨੇ ਡਿਸਕਰਾਈਬ ਕੀਤਾ ਸੀ ਕੁੜੀ ਕਿਵੇਂ ਲੱਗਦੀ ਆ। ਤੇ ਉਹ ਪੜ੍ਹਨ ਤੋਂ ਬਾਅਦ ਜੋ ਮੈਂ ਇਮੈਜਿਨ ਕੀਤਾ, ਮੈਂ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇਹਦੇ 'ਚ। ਇਹ ਮਿਕਸ ਮੀਡੀਆ 'ਚ ਬਣੀ ਹੈ, ਕਈ ਅਲੱਗ-ਅਲੱਗ ਰੰਗ ਚਾਰਕੋਲ ਐਡ ਕੀਤੇ ਨੇ ਇਹਦੇ 'ਚ। ਹਾਂਜੀ। ਤੇ ਜਿਵੇਂ ਇਹ ਹੈ, ਇਹ ਕਿਸੇ ਮਾਤਾ ਦੀ ਫੋਟੋ ਹੈ, ਝੋਡੀਆਂ ਪਈਆਂ ਨੇ। ਇਹ ਝੋਡੀਆਂ ਨੇ ਕਿ ਉਹਨਾਂ ਦਾ ਐਕਸਪੀਰੀਅੰਸ ਹੈ ਲਾਈਫ ਦਾ। ਠੀਕ ਹੈ। ਤੇ ਉਹ ਚੀਜ਼ ਨੂੰ ਡਿਪਿਕਟ ਕਰਦੀ ਫੋਟੋ ਇਹ ਜੀ। ਇਹ ਵੀ ਚਾਰਕੋਲ ਦੇ ਵਿੱਚ ਬਣੀ ਹੋਈ ਹੈ। ਅੱਛਾ ਜੀ। ਤੇ ਮੇਰੇ ਸਾਰਾ ਚਾਰਕੋਲ ਦੇ। ਠੀਕ ਹੈ। ਤੇ ਕੋਸ਼ਿਸ਼ ਹੁੰਦੀ ਹੈ ਵੀ ਜਿੰਨਾ ਆਪਣੇ ਵੱਲੋਂ ਰੀਅਲਿਸਟਿਕ ਬਣਾ ਸਕੇ ਜੀ। ਬਹੁਤ ਵਧੀਆ। ਹਾਂਜੀ। ਇਹ ਪੇਂਟਿੰਗ ਜਿਵੇਂ ਹਰੇਕ ਕੁੜੀ ਦਾ ਸੁਪਨਾ ਹੁੰਦਾ ਕਿ ਵਿਆਹ ਤੋਂ ਬਾਅਦ ਨਾ ਉਹਦੀ ਲਾਈਫ ਵਧੀਆ ਹੋਵੇ, ਪਾਰਟਨਰ ਵਧੀਆ ਹੋਵੇ ਜੀ। ਤੇ ਅਨਫੋਰਚੂਨੇਟਲੀ ਕਈਆਂ ਨੂੰ ਡੋਮੈਸਟਿਕ ਵਾਇਲੈਂਸ ਫੇਸ ਕਰਨੀ ਪੈਂਦੀ ਹੈ ਨਾ। ਕਿੱਥੇ ਜਿਹੜੇ ਅੱਖਾਂ ਸੁਪਨੇ ਸੀ ਉਹਨਾਂ ਦੀ ਜਗ੍ਹਾ ਅੱਖਾਂ 'ਚ ਹੰਝੂ ਆ ਜਾਂਦੇ ਨੇ। ਦੋਵਾਂ ਦਾ ਕੰਪੈਰੀਜ਼ਨ ਕਰਤਾ। ਹਾਂਜੀ। ਤੇ ਹੁੰਦਾ ਕਿ ਜਿੱਥੇ ਤਾਂ ਪਾਰਟਨਰ ਸਪੋਰਟਿਵ ਆ ਤੇ ਉੱਥੇ ਲੱਖ ਪ੍ਰੋਬਲਮਸ ਹੋਣ, ਉਹ ਫੇਸ ਕਰ ਲੈਂਦੇ ਨੇ। ਬਟ ਜਿੱਥੇ ਪਾਰਟਨਰ ਸਪੋਰਟਿਵ ਨਹੀਂ ਹੈਗਾ, ਜਿੰਨੀਆਂ ਮਰਜ਼ੀ ਓਪਰਚੁਨਿਟੀਜ਼ ਹੋਣ, ਉਹਨਾਂ ਵਾਸਤੇ ਉਹ ਮੀਨਿੰਗਲੈਸ ਨੇ, ਕਿਉਂਕਿ ਉਹਨਾਂ ਦਾ ਆਪ ਦੇ ਟਾਰਗੇਟ, ਵੱਡਾ ਟਾਰਗੇਟ ਹੁੰਦਾ ਕਿ ਆਪ ਨੇ ਉਸ ਚੀਜ਼ ਤੋਂ ਬਾਹਰ ਨਿਕਲਣਾ। ਬਹੁਤ ਵਧੀਆ। ਤੇ ਆਹ ਜਿਹੜੀ ਪੇਂਟਿੰਗ ਹੈ, ਇਹਦੇ ਜਿਵੇਂ ਆਪਾਂ ਮੰਦਰ ਮਸਜਿਦ ਗੁਰਦੁਆਰਿਆਂ 'ਚ ਰੱਬ ਲੱਭਦੇ ਹਾਂ। ਹਾਂਜੀ। ਰੱਬ ਹਰੇਕ ਦੇ ਵਿੱਚ ਹੁੰਦਾ, ਇੱਕ ਵਾਰ ਝਾਤੀ ਮਾਰਨ ਦੀ ਲੋੜ ਹੁੰਦੀ ਹੈ ਕਿ ਜਦੋਂ ਆਪਾਂ ਅੱਖਾਂ ਬੰਦ ਕਰਕੇ ਆਪਣੇ ਅੰਦਰ ਝਾਤੀ ਮਾਰਾਂਗੇ, ਫਿਰ ਅਸੀਂ ਜਿਹੜਾ ਤੁਹਾਨੂੰ ਜਹਾਂ ਦੇਖੂਗਾ। ਹਾਂ, ਵਾਹ ਜੀ ਵਾਹ। ਠੀਕ ਹੈ। ਤੇ ਇਹ ਵੀ ਮਿਕਸ ਮੀਡੀਆ 'ਚ ਬਣੀ ਹੋਈ ਹੈ, ਸੌਫਟ ਪੇਸਟਲ ਤੇ ਚਾਰਕੋਲ ਦੇ ਵਿੱਚ ਪੇਂਟਿੰਗ ਬਣੀ ਹੋਈ ਹੈ ਜੀ। ਹਾਂਜੀ, ਵਾਹ ਜੀ। ਤੇ ਇਹ ਵੀ ਬਾਕੀ ਚਾਰਕੋਲ ਦੇ ਪੋਰਟਰੇਟਸ ਨੇ। ਲਾਈਕ ਵੀ ਜਿਹੜਾ ਇਹ ਫੋਟੋ ਬਣ ਕੇ ਮਹਾਰਾਣੀ ਜਿੰਦਾ ਦੀ ਹੈ, ਇਹ ਤਾਂ ਬਹੁਤ ਫੇਮਸ ਪੇਂਟਿੰਗ ਹੈ। ਮੈਂ ਇਹਨੂੰ ਆਪਣੇ ਹਿਸਾਬ ਨਾਲ ਚਾਰਕੋਲ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਇਹਨੂੰ ਵੀ ਕਾਫੀ ਟਾਈਮ ਲੱਗਾ ਹੋਣਾ। ਹਾਂਜੀ। ਇਹਦੇ 'ਚ ਜਿਵੇਂ ਇਹਦੇ 'ਚ ਨਾ ਜਿੰਨਾ ਟਾਈਮ ਫੋਟੋ ਫੇਸ ਬਣਾਉਣ ਲੱਗਿਆ, ਹਾਂਜੀ, ਉਨਾ ਹੀ ਟਾਈਮ ਇਹ ਗਹਿਣੇ ਬਣਾਉਣ ਲੱਗਿਆ। ਅੱਛਾ ਜੀ। ਤੇ ਬੜਾ ਬਰੀਕੀ ਦਾ ਕੰਮ ਹੈ ਨਾ। ਹਾਂਜੀ, ਕਿਉਂਕਿ ਲੇਅਰ ਵਾਈਜ਼ ਲੇਅਰ ਬਿਲਡ ਹੋਣਾ ਪੈਂਦਾ ਤੇ ਧਿਆਨ ਰੱਖਣਾ ਪੈਂਦਾ ਵੀ ਗਲਤ ਹੱਥ ਵੱਜ ਗਿਆ ਤਾਂ ਸਾਰਾ ਇੱਕ ਦੂਜੇ ਮਿਕਸ ਅਪ ਹੋ ਜਾਊਗਾ। ਠੀਕ ਹੈ। ਤੇ ਇਹ ਜਿਵੇਂ ਰਾਧਾ ਤੇ ਕ੍ਰਿਸ਼ਨ ਜੀ, ਉਹਨਾਂ ਦੇ ਹੱਥ ਨੇ ਬਾਂਸਰੀ ਵਜਾਉਣ ਲੱਗੇ ਨੇ ਜੀ, ਤੇ ਉਹ ਚੀਜ਼ ਸ਼ੋਅ ਕਰਦੀ ਆ। ਤੇ ਜੀ ਸੂਫੀ ਡਾਂਸ ਫਾਰਮ ਆ। ਹਾਂਜੀ। ਤੇ ਆਪਾਂ ਕਈ ਫਿਲਮਾਂ ਵਗੈਰਾ ਜਿਹਦੇ ਜੋ ਘੁੰਮਦੇ ਨੇ ਹੈ ਨਾ। ਹਾਂਜੀ। ਜਿਵੇਂ ਇੱਕ ਹੱਥ ਉੱਪਰ ਰੱਖਦੇ ਨੇ, ਇੱਕ ਥੱਲੇ ਰੱਖਦੇ ਨੇ, ਕਿ ਉੱਪਰੋਂ ਪਰਮਾਤਮਾ ਤੋਂ, ਰੱਬ ਤੋਂ ਐਨਰਜੀ ਲੈ ਕੇ ਉਹ ਪੋਜ਼ੀਟਿਵਿਟੀ ਬਾਕੀਆਂ 'ਚ ਵੰਡਦੇ ਨੇ ਹੈ ਨਾ। ਮੋਸਟਲੀ ਤਾਂ ਕੀਤਾ ਜਾਂਦਾ ਇਰਾਨ ਦੇ ਪਾਸੇ ਕੀਤਾ ਜਾਂਦਾ ਜੀ। ਤੇ ਉਹ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ A1 ਤੇ ਵੱਡੀ ਪੇਂਟਿੰਗ ਹੈ। ਜਿਵੇਂ ਮੈਂ ਕਹਿੰਦਾ ਵੀ 40-100 ਘੰਟੇ ਲੱਗ ਜਾਂਦੇ, ਇਹਨੂੰ ਕਾਫੀ ਮੈਨੂੰ ਲੱਗਦਾ 80 ਘੰਟੇ ਲੱਗੇ ਨੇ ਬਣਾਉਣ ਨੂੰ। ਤੇ ਜੀ ਇਹ ਮੇਰੀ ਇਹ ਚਾਰਕੋਲ ਵਿੱਚ। ਹਾਂਜੀ, ਇਹ ਵੀ ਚਾਰਕੋਲ ਦੇ ਵਿੱਚ। ਠੀਕ ਹੈ। ਚਾਰਕੋਲ ਤੇ ਥੋੜੇ ਜਿਹੇ ਵਿੱਚ ਪੈਨਸਿਲ ਕਲਰ ਯੂਜ਼ ਕੀਤੇ ਨੇ। ਠੀਕ ਹੈ ਜੀ। ਇਹ ਮੇਰੀ ਆਪ ਦੀ ਆਰਟ ਫਾਰਮ ਹੈ ਤੇ ਮੈਂ ਇਹਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਹਿਸਾਬ ਨਾਲ। ਇਹ ਸਾਰੀ ਪੇਂਟਿੰਗ ਇੱਕ ਲਾਈਨ 'ਚ ਬਣੀ ਹੋਈ ਆ। ਅੱਛਾ। ਤੁਸੀਂ ਕਿਤੋਂ ਵੀ ਸਟਾਰਟ ਕਰੋਗੇ, ਘੁੰਮ ਫਿਰ ਕੇ ਉੱਥੇ ਆ ਜਾਓਗੇ। ਹਾਂਜੀ, ਠੀਕ ਹੈ ਜੀ। ਤੇ ਮੈਂ ਜਦੋਂ ਸਤਿੰਦਰ ਸਰਤਾਜ ਉਹਨਾਂ ਨੇ ਇੱਕ ਆਪਣਾ ਗੀਤ ਪਿੱਛੇ ਕਰਿਆ ਸੀਗਾ, ਬੋਲ ਮਰਦਾਨੇ, ਸੌਰੀ ਮਰਦਾਨੇ ਨੂੰ। ਹਾਂਜੀ। ਤੇ ਉਹਦੀ ਜਦੋਂ ਇੰਟਰੋਡਕਸ਼ਨ ਦੇ ਵਿੱਚ ਕਹਿੰਦੇ ਨੇ ਵੀ ਅੰਤ ਸਮੇਂ ਜਦੋਂ ਬਾਬਾ ਨਾਨਕ ਬਾਬਾ ਮਰਦਾਨਾ ਨੂੰ ਕਹਿੰਦੇ ਮੰਗ ਕੁਛ ਮੰਗਣਾ, ਉਹ ਕਹਿੰਦੇ ਬਾਬਾ ਪਹਿਚਾਣ ਲਈ ਜਦੋਂ ਫੇਰ ਮਿਲੇ। ਉਹ ਚੀਜ਼ ਨੇ ਮੈਨੂੰ ਬਹੁਤ ਟੱਚ ਕੀਤਾ ਵੀ ਮੈਂ ਅੱਜ ਵੀ ਸੁਣਨਾ ਥੋੜ੍ਹਾ ਇਮੋਸ਼ਨਲ ਜਿਹਾ ਹੁੰਦਾ ਸੁਣ ਕੇ। ਤੇ ਉਹ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਵੀ ਜਿਵੇਂ ਗੁਰੂ ਨਾਨਕ ਦੇਵ ਜੀ ਨਾਲ ਬਾਬਾ ਮਰਦਾਨਾ ਨੇ। ਅੱਛਾ। ਹਾਂ, ਜਾਣੀ ਇੰਨਾ ਜੀ ਆਪਾਂ ਦੇਖੀਏ। ਹਾਂਜੀ। ਇਹ ਆਪ ਰਬਾਬ ਵਜਾ ਰਹੇ ਨੇ, ਦੇਖੋ ਹੈ ਨਾ। ਇਹ ਵੀ ਦਰਸ਼ਕੋ ਕਿੱਡੀ ਖੂਬਸੂਰਤੀ ਆ ਵੀ ਪਹਿਲਾਂ ਕੋਈ ਐਡਾ ਪਤਾ ਨਹੀਂ ਸੀ ਲੱਗਦਾ ਹੈ ਨਾ। ਹਾਂਜੀ। ਤੇ ਬਾਬਾ ਨਾਨਕ ਤੁਰਦੇ ਰਹੇ, ਉਹਨਾਂ ਦੇ ਪੈਰਾਂ 'ਚ ਪੈਰ ਧਰਦੇ ਬਾਬਾ ਮਰਦਾਨਾ ਤੁਰਦੇ ਪਿੱਛੇ ਨਾਲ ਬਾਬਾ ਨਾਨਕ ਦੇ ਪੈਰਾਂ, ਤੇ ਉਹਨੇ 4 ਉਦਾਸੀਆਂ ਕੀਤੀਆਂ। ਠੀਕ ਹੈ। ਕਰਕੇ ਜਦੋਂ ਅੰਤ ਸਮੇਂ ਜਿਵੇਂ ਉਹ ਜਿੱਥੇ ਗੀਤ ਦੇ ਉਹ ਸੀ ਇੰਟਰੋਡਕਸ਼ਨ, ਕਹਿੰਦੇ ਬਾਬਾ ਪਹਿਚਾਣ ਲਈ ਹੈ ਨਾ। ਤੇ
ਉਹ ਚੀਜ਼ ਦਾ ਅੱਜ ਪਹਿਚਾਣ ਆ ਵੀ ਜਦੋਂ ਵੀ ਆਪਾਂ ਰਬਾਬ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਹਮੇਸ਼ਾ ਆਪਾਂ ਇਕੱਠਿਆਂ ਨੂੰ ਦੇਖਦੇ ਹਾਂ ਉਹਨਾਂ ਨੂੰ ਵਾਹ ਜੀ ਹਾਂ ਵੀ ਰਬਾਬ ਦੇ ਨਾਲ ਗੁਰਬਾਣੀ ਹੁੰਦੀ ਹੈ ਤੇ ਜੇ ਉਹਨਾਂ ਦਾ ਨਾਂ ਲਈਏ ਤਾਂ ਇਕੱਠਿਆਂ ਦਾ ਆਪਾਂ ਨੂੰ ਹੁੰਦਾ ਵੀ ਇਕੱਲਿਆਂ ਨੂੰ ਆਪਾਂ ਇਮੈਜਿਨ ਜੇ ਨਹੀਂ ਕਰਦੇ ਹੈ ਨਾ ਵੀ ਇਕੱਲਿਆਂ ਨੂੰ ਤੇ ਉਹ ਚੀਜ਼ ਇਹ ਵੀ ਤੁਸੀਂ ਬੜੀ ਖੂਬਸੂਰਤੀ ਦੱਸੀ ਆ ਜਿੱਦਾਂ ਇੱਕ ਓਂਕਾਰ ਉਹ ਤੋਂ ਜਾਨੀ ਪਛਾਣ ਆ ਵੀ ਬਾਬਾ ਇੱਧਰ ਆ ਇੱਥੇ ਬਾਬਾ ਜੀ ਆ ਹਾਂਜੀ ਤੇ ਇੱਧਰ ਉਹਨਾਂ ਦੀਆਂ ਪੈੜਾਂ ਹਾਂਜੀ ਹਨਾ ਜੀ ਤੇ ਮੇਨ ਗੱਲ ਵੀ ਤੁਸੀਂ ਇਹਨਾਂ ਜੀ ਲਾਈਨ ਨੂੰ ਟਾਈਮ ਕੱਢ ਕੇ ਫੋਲੋ ਕਰੋਗੇ ਵਾਹ ਜੀ ਤੇ ਜਿੱਥੋਂ ਸਟਾਰਟ ਕਰੋਗੇ ਤੁਸੀਂ ਉੱਥੇ ਹੀ ਆ ਜਾਓਗੇ ਬਹੁਤ ਖੂਬਸੂਰਤ ਚੀਜ਼ ਆ ਦੋਸਤੋ ਤੁਸੀਂ ਬਹੁਤ ਪ੍ਰਭਾਵਿਤ ਹੋਏ ਹੋਵੋਗੇ ਹਨਾ ਤੇ ਇਕੱਲਾ ਇਹ ਨਹੀਂ ਹੈਗਾ ਕਿ ਤੁਸੀਂ ਪੈਨਸਲਾਂ ਹੀ ਜਾਂ ਰੰਗ ਕਰ ਲੈ ਪਿੱਛੇ ਆਈਡੀਆਜ਼ ਕਿੱਡੇ ਸਟਰੋਂਗ ਆ ਇਹ ਬਹੁਤ ਵੱਡੀ ਗੱਲ ਮੈਂ ਹਰ ਇੱਕ ਨੂੰ ਕਹਿਣਾ ਸ਼ਾਇਦ ਮੈਂ ਗਲਤ ਹੋਵਾਂ ਮਤਲਬ ਮੈਂ ਇਸ ਚੀਜ਼ ਨੂੰ ਇੱਕ ਸਕਿੱਲ ਸੈੱਟ ਮੰਨਦਾ ਪੋਰਟਰੇਟ ਬਣਾਉਣ ਨੂੰ ਜਾਂ ਕੋਈ ਪੇਂਟਿੰਗ ਸ਼ਕਲ ਬਣਾਉਣ ਨੂੰ ਹਾਂਜੀ ਕਿ ਸਕਿੱਲ ਹੈ ਬਟ ਮੈਂ ਆਰਟ ਮੰਨਦਾ ਜਿਹੜਾ ਤੁਸੀਂ ਥਾਟ ਹੁੰਦਾ ਉਹਨੂੰ ਆਰਟ ਮੰਨਦਾ ਮੈਂ ਕੀ ਸੋਚਦਾ ਇਹ ਮੇਰੇ ਤੇ ਵੀ ਡਿਪੈਂਡ ਆ ਮੈਂ ਕੀ ਲੱਭਦਾ ਉਹਦੇ ਵਿੱਚੋਂ ਹਾਂਜੀ ਹਾਂ ਸਹੀ ਹੈ ਬਣਾਉਣਾ ਉਹ ਥੋੜੀ ਸਕਿੱਲ ਹੈ ਤੁਸੀਂ ਪ੍ਰੈਕਟਿਸ ਕਰਕੇ ਹੌਲੀ ਹੌਲੀ ਸੁਧਾਰ ਸਕਦੇ ਵਾਹ ਜੀ ਇੱਕੋ ਲਾਈਨ ਦੇ ਵਿੱਚ ਹਾਂਜੀ ਇਹ ਵੀ ਸਾਰੀ ਪੇਂਟਿੰਗ ਇੱਕੋ ਲਾਈਨ ਦੇ ਵਿੱਚ ਠੀਕ ਹੈ ਗੁਰੂ ਸਾਹਿਬ ਨੇ ਜਦੋਂ ਸੱਚਾ ਸੌਦਾ ਕੀਤਾ ਆਪ ਉਹ ਇੱਕ ਬੀਜ ਬੀਜਿਆ ਹਨਾ ਹਾਂਜੀ ਤੇ ਉਹ ਬੀਜ ਅੱਜ ਦਰਖਤ ਬਣ ਕੇ ਨਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਪਿਆ ਵਾਹ ਜੀ ਤੇ ਅੱਜ ਵੀ ਕਿਤੇ ਵੀ ਕੋਈ ਲੋੜ ਹੋਵੇ ਕੋਈ ਨੈਚੁਰਲ ਕਲੈਮਿਟੀ ਹੋਵੇ ਕੋਈ ਡਿਜ਼ਾਸਟਰ ਹੋਵੇ ਕੁਝ ਹੋਵੇ ਸਿੱਖ ਕਮਿਊਨਿਟੀ ਸਭ ਤੋਂ ਪਹਿਲਾਂ ਸੇਵਾ ਕਰਨ ਪਹੁੰਚਦੀ ਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਕਦੀ ਵੀ ਡਿਸਕ੍ਰਿਮੀਨੇਟ ਨਹੀਂ ਕੀਤਾ ਜਿਵੇਂ ਸਾਰੇ ਬੰਦੇ ਇੱਕੋ ਜਿਹੇ ਲੱਗਦੇ ਨੇ ਆਪਾਂ ਸਾਰਿਆਂ ਨੂੰ ਇੱਕੋ ਜਿਹੀ ਸਮਝ ਕੇ ਸੇਵਾ ਕਰਦੇ ਆ ਹਾਂ ਵਾਹ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਮਹਾਤਮਾ ਬੁੱਧ ਦੀ ਪੇਂਟਿੰਗ ਹੈ ਇਹ ਵੀ ਚਾਰਕੋਲ ਦੇ ਵਿੱਚ ਬਣੀ ਹੋਈ ਹੈ ਅੱਛਾ ਜੀ ਤੇ ਇਹ ਵੀ ਚਾਰਕੋਲ ਦੇ ਵਿੱਚ ਬਣੀ ਪੇਂਟਿੰਗ ਹੈ A2 ਦੇ ਵਿੱਚ ਬਣੀ ਹੋਈ ਇਹ ਬੇਸਿਕਲੀ ਜਿਹੜੀ ਇਹ ਪੇਂਟਿੰਗ ਹੈ ਇਹ ਕਰਾਚੀ ਮਿਊਜ਼ੀਅਮ ਦੇ ਵਿੱਚ ਆਰਟ ਮਿਊਜ਼ੀਅਮ ਦੇ ਵਿੱਚ ਸਕੈਚ ਬਣੇ ਸਟੈਚੂ ਬਣੇ ਹੋਏ ਨੇ ਅੱਛਾ ਜੀ ਠੀਕ ਕਿ ਮੈਨੂੰ ਦੇਖਣ ਨੂੰ ਬੜੀ ਸੋਹਣੀ ਲੱਗੀ ਮੈਂ ਉਹਨੂੰ ਫਿਰ ਪੇਂਟਿੰਗ 'ਚ ਬਣਾਇਆ ਜਿੱਦਾਂ ਰਿਐਲਿਟੀ ਜਿੱਦਾਂ ਤੁਸੀਂ ਦੱਸਿਆ ਵੀ ਆਹ ਕੇਸ ਦੀਦੇ ਆ ਰਿਐਲਿਟੀ ਦੇ ਵਿੱਚ ਹਨਾ ਸ਼ਾਇਦ ਜਿੱਦਾਂ ਉਹ ਬਣਾਏ ਹੁੰਦੇ ਆ ਆਹ ਅਸਲੀ ਚੀਜ਼ ਹਨਾ ਜੀ ਹਾਂਜੀ ਇਹ ਉਹੀ ਨਾ ਮਿਹਨਤ ਹੌਲੀ ਹੌਲੀ ਵੀ ਹਾਂ ਸਹੀ ਆ ਤੇ ਆਹ ਜੇ ਸ਼ਾਇਦ ਮੈਨੂੰ ਲੱਗਦਾ ਕੈਮਰੇ 'ਚ ਨਾ ਆਵੇ ਤੇ ਜਿਵੇਂ ਘੋੜਾ ਬਣਾਇਆ ਹੋਇਆ ਕਾਲਾ ਵਾਹ ਜੀ ਵਾਹ ਠੀਕ ਆ ਮੈਂ ਵੀ ਹੁਣ ਜਦੋਂ ਤੁਸੀਂ ਦੱਸਿਆ ਤਾਂ ਮੈਨੂੰ ਆਈਡੀਆ ਆਇਆ ਇਹ ਦੱਸ ਨਹੀਂ ਰਿਹਾ ਜੀ ਹਾਂਜੀ ਠੀਕ ਆ ਤੇ ਹੁਣ ਉਹਦੇ ਕੱਲੇ ਕੱਲੇ ਬਾਲ ਜੇ ਤੁਸੀਂ ਬਰੀਕੀ ਨਾਲ ਦੇਖੋਗੇ ਹਾਂ ਇਹ ਜਦੋਂ ਮੈਂ ਬਣਾਇਆ ਸੀ ਮੈਨੂੰ ਲੱਗਾ ਸੀ ਮੈਂ ਸੌਖਾ ਜਿਹਾ ਕੰਮ ਕਰਕੇ ਦੇਖਦਾ ਥੋੜਾ ਜਿਹਾ ਵੀ ਚਲੋ ਪਰ ਜਦੋਂ ਮੈਂ ਸ਼ੁਰੂ ਕਰ ਲਿਆ ਫਿਰ ਮੈਨੂੰ ਲੱਗਿਆ ਵੀ ਇੰਨਾ ਵੀ ਸੌਖਾ ਨਹੀਂ ਪੰਗਾ ਗਲਤ ਲੈ ਲਿਆ ਅੱਛਾ ਠੀਕ ਆ ਤੇ ਉਹ ਟਾਈਮ ਬਹੁਤ ਜ਼ਿਆਦਾ ਲੱਗਿਆ ਬਰੀਕੀ ਅੱਛਾ ਜੀ ਠੀਕ ਆ ਤੇ ਜਿਵੇਂ ਜਿਹੜਾ ਸਿੰਗਲ ਲਾਈਨ ਆਰਟ ਵਰਕ ਹੈ ਉਸੇ ਦੇ ਵਿੱਚ ਇਹ ਬਣਾਇਆ ਪੇਂਟਿੰਗ ਇਹ ਵੀ ਰੀਸੈਂਟਲੀ ਸਪੈਸ਼ਲੀ ਐਗਜ਼ੀਬਿਸ਼ਨ ਵਾਸਤੇ ਬਣਾਈ ਸੀ ਇਹ ਅੱਛਾ ਜੀ ਜਿਵੇਂ ਪੁਰਾਣਾ ਪਿੰਡ ਵਾਲਾ ਕੱਚਾ ਘਰ ਹੈ ਹਨਾ ਆ ਇੱਕ ਮਾਤਾ ਬੈਠੀ ਰੋਟੀਆਂ ਬਣਾਉਣ ਲੱਗੀ ਹੋਈ ਹੈ ਹਾਂਜੀ ਪਿੱਛੇ ਭਾਂਡੇ ਰੱਖੇ ਹੋਏ ਨੇ ਵਾਹ ਜੀ ਤੇ ਆ ਨਾਲ ਚੱਕੀ ਪਈ ਹੈ ਉਹ ਤਾਂ ਆਟਾ ਉਟਾ ਘਰੇ ਪੀ ਹੁੰਦਾ ਸੀ ਹਨਾ ਤੇ ਘਰ ਦੇ ਵਿਹੜੇ 'ਚ ਕੁੜੀਆਂ ਬੈਠੀਆਂ ਇੱਕ ਚਰਖਾ ਕੱਤਣ ਲੱਗੀ ਹੋਈ ਆ ਤੇ ਇੱਕ ਫੁਲਕਾਰੀ ਕੱਢਦੀ ਆ ਜਿਵੇਂ ਬੈਕਗ੍ਰਾਉਂਡ ਦੇ ਵਿੱਚ ਆ ਪੈਟਰਨ ਜੇ ਬਣਾਏ ਥੋੜੇ ਹਾਂਜੀ ਫੁਲਕਾਰੀ ਦੇ ਤੇ ਜਿਵੇਂ ਕੁਝ ਮਸਾਲੇ ਘਰੇ ਸੁਕਾਉਂਦੇ ਸੀਗੇ ਉਹ ਚੀਜ਼ ਆ ਘਰੇ ਪੰਛੀ ਨੇ ਦਰਖਤ ਦੇ ਛਾਵੇਂ ਘੜੇ ਪਏ ਨੇ ਪਾਣੀ ਠੰਡਾ ਰਹੇ ਤੇ ਆ ਦਰਵਾਜ਼ੇ ਦੇ ਆਲੇ ਦੁਆਲੇ ਜਗ੍ਹਾ ਬਣੀ ਹੈ ਇੱਥੇ ਦੀਵੇ ਪਏ ਨੇ ਵਾਹ ਜੀ ਤੇ ਲਾਲਟੇਨ ਲੱਗੀ ਹੋਈ ਆ ਨਾ ਟੰਗੀ ਹੋਈ ਆ ਤੇ ਆ ਝੰਡੀਆਂ ਬਣੀਆਂ ਹੋਈਆਂ ਨਾਲ ਹਾਂਜੀ ਇਹ ਵੀ ਇੱਕ ਸਾਡਾ ਕਹਿ ਲਓ ਰਿਹਾ ਸੀ ਸਾਡੀ ਪਛਾਣ ਸੀ ਘਰਾਂ ਦੀ ਹਾਂਜੀ ਤੇ ਉੱਤੇ ਇੱਕ ਬਨੇਰੇ ਦੇ ਕਾਂ ਬੈਠਾ ਹੈ ਕਾਂ ਬੈਠਾ ਹਾਂਜੀ ਤੇ ਯਾਨੀ ਪ੍ਰਾਹੁਣੇ ਨੇ ਆਉਣਾ ਅੱਜ ਪ੍ਰਾਹੁਣੇ ਆਉਣਾ ਤਾਂ ਕਾਂ ਦੀ ਨਿਸ਼ਾਨੀ ਹੈ ਬਿਲਕੁਲ ਜੀ ਠੀਕ ਹੈ ਚਲੋ ਬਹੁਤ ਵਧੀਆ ਸ਼ਿਵ ਸ਼ੰਕਰ ਜੀ ਤੇ ਸਾਡੀ ਇਹ ਅਰਦਾਸ ਹੈ ਤੁਸੀਂ ਇਸੇ ਤਰ੍ਹਾਂ ਬੁਲੰਦੀਆਂ 'ਚ ਸਾਰੇ ਚਿੱਤਰਕਾਰ ਜਿੰਨੇ ਵੀ ਅਸੀਂ ਮਿਲੇ ਆ ਕਿ ਵਧੀਆ ਤਰੀਕੇ ਦੇ ਨਾਲ ਤੁਸੀਂ ਹੋਰ ਵੀ ਅਗਲੀਆਂ ਗੇਮਾਂ ਦੇ ਵਿੱਚ ਹੋਰ ਵੀ ਸਾਡਾ ਆਰਟ ਵਰਕ ਸਾਨੂੰ ਦੇਖਣ ਨੂੰ ਮਿਲੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਨੂੰ ਕਵਰ ਕਰਨ ਲਈ ਜੀ